ਸਾਡਾ ਇਸ ਵੀਡੀਓ ਬਣਾਉਣ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਸਾਨੂੰ ਇਤਫਾਕ ਨਾਲ ਰਹਿਣਾ ਚਾਹੀਦਾ ਹੈ। ਅਸੀਂ ਇਤਫਾਕ ਨਾਲ ਨਹੀਂ ਰਵਾਂਗੇ ਤੇ ਅਸੀਂ ਮਹਿਫੂਜ਼ ਨਹੀਂ ਰਵਾਂਗੇ। ਜੇ ਅਸੀਂ ਮਹਿਫੂਜ਼ ਨਹੀਂ ਰਵਾਂਗੇ ਤੇ ਕੋਈ ਵੀ ਸਾਨੂੰ ਆਗੇ ਨੁਕਸਾਨ ਪਹੁੰਚਾ ਦੇਗਾ। ਤੇ ਬਾਕੀ ਆ ਨਸੀਹਤ ਇਸ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਮਿਲ ਜਾਏਗੀ इंशाअल्लाह। किसान ਦੇ 4 ਪੁੱਤਰ ਸਨ, ਜਿਨ੍ਹਾਂ ਚੋਂ 2 ਐਕਸੀਡੈਂਟ 'ਚ ਮਾਰੇ ਗਏ ਤੇ ਬਾਕੀ ਜਿਹੜੇ 2 ਰਹਿ ਗਏ ਸਨ ਉਹ ਹਮੇਸ਼ਾ ਆਪਸ 'ਚ ਲੜਦੇ ਰਹਿੰਦੇ ਸਨ। ਤੇ ਕਿਸਾਨ ਜਿਹੜਾ ਪਰੇਸ਼ਾਨ ਬੈਠਾ ਇਹ ਸੋਚ ਰਿਹਾ ਸੀ ਕਿ ਮੇਰੇ ਉਹ ਪੁੱਤਰਾਂ ਦਾ ਕੀ ਬਣੇਗਾ ਜਿਹੜੇ ਆਪਸ 'ਚ ਲੜਦੇ ਰਹਿੰਦੇ ਨੇ। ਕਿਸਾਨ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤੇ ਉਹ ਮੰਜੇ 'ਤੇ ਪਿਆ ਸੋਚ ਰਿਹਾ ਸੀ ਕਿ ਜੇ ਮੈਂ ਮਰ ਜਾਂਦਾ ਤੇ ਮੇਰੇ ਪੁੱਤਰਾਂ ਦਾ ਪਿੱਛੋਂ ਕੀ ਬਣੇਗਾ ਜਿਹੜੇ ਲੜਦੇ ਰਹਿੰਦੇ ਨੇ। ਫਿਰ ਕਿਸਾਨ ਨੇ ਆਪਣੇ ਉਹਨਾਂ ਪੁੱਤਰਾਂ ਨੂੰ ਬੁਲਾਇਆ ਜਿਹੜੇ ਲੜਨ ਲੱਗੇ ਸਨ। ਇਹ ਕਿਸਾਨ ਦੇ 2 ਪੁੱਤਰ ਨੇ ਜਿਹੜੇ ਉਹਦੇ ਕੋਲੇ ਆ ਗਏ ਨੇ। ਵੇਖੋ ਕਿਸਾਨ ਲੰਮਾ ਪਿਆ ਬਿਮਾਰ ਹੈ ਤੇ ਉਹਦੇ ਪੁੱਤਰ ਆਪਣੇ ਪੁੱਤਰਾਂ ਨੂੰ ਸਮਝਾ ਰਿਹਾ ਸੀ ਕਿ ਅਗਰ ਤੁਸੀਂ ਇਤਫਾਕ ਨਾਲ ਨਹੀਂ ਰਹਿਣ ਲੱਗੇ ਤਾਂ ਕੋਈ ਵੀ ਆ ਕੇ ਤੁਹਾਡੇ ਨਾਲ ਲੜੇ ਤਾਂ ਤੁਹਾਨੂੰ ਮਾਰ ਸਕਦਾ ਹੈ। ਜੇਕਰ ਤੁਸੀਂ ਇਤਫਾਕ ਨਾਲ ਰਹੋਗੇ ਤੇ ਤੁਹਾਨੂੰ ਕੋਈ ਵੀ ਨਹੀਂ ਛੇੜ ਸਕਣ ਲੱਗਾ, ਕੋਈ ਵੀ ਤੁਹਾਨੂੰ मार सकता। उन्होंने ये हदायत दी कि तुम जड़ा लकड़ियाँ का बेटू कह रहा है कि तुम लकड़ियों का गट्ठा लेकर आओ और मैं तुम्हें बताता हूँ फिर क्या गट्ठा लेकर आ रहे हैं। अपने बेटे को कहा कि तुम ये लकड़ियों का गट्ठा तोड़ो, लेकिन वो तोड़ रहा था लेकिन उससे नहीं टूट रहा था। अब उसने उसे अलग करके तोड़ने को कहा तो वो टूट गई। इस तरह ही उन्हें किसान ने अपने दूसरे पुत्र को कहा कि लकड़ियाँ तोड़ो ज़्यादा गट्ठा, लेकिन टूटिया नहीं। इस तरह किसान ने अपने दूसरे पुत्र को कहा कि तू वखरियाँ लकड़ी करके एक तरोड़ जो टुट गई। निकलता है कि अगर तुसी इकट्ठे रहोगे तो ਤੁਹਾਨੂੰ कोई भी नुकसान नहीं पहुँचा सकेगा। जो तुसी अलग हो जाओगे ਤੁਹਾਨੂੰ कोई भी नुकसान पहुँचा सकता है। कुछ दिनों बाद किसान लेटिया सी तो अचानक उन्होंने मौत आ गई।